सूआ जोड़ा पा ले लाडो, अपना आप सजा ले लाडो। बाबल डेरा छड़ जाना है, सौरी चित लगा लई लाडो। पंजाबी अफसाना धी, लिखारी हनीफ बावा, आवाज़ अजमल सिकंदरी। हुक्का ताज़ा किया होया सी, अग भी हुणे ही धरी सी उन्हें। दो सूटे मार के नड़ी मेरे वल भवा दिती। मैं सूटा मारदा ते धुआं समान वल सट देंदा। ਉਹ ਸਾਹਮਣੇ ਟਿਕ ਟਿਕੀ ਲਾ ਕੇ ਵੇਖ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਸੋਚਾਂ ਦਾ ਲਾਵਾ ਉਹਦੇ ਜ਼ਿਹਨ ਵਿੱਚੋਂ ਫੁੱਟ ਪਿਆ ਹੋਵੇ। ਮੌਸਮ ਬੜਾ ਹੀ ਸੋਹਣਾ ਸੀ। ਰੁੱਖਾਂ ਦੀਆਂ ਟਾਹਣੀਆਂ ਨਵੇਂ ਪੱਤਿਆਂ ਨੂੰ ਜਨਮ ਦੇ ਰਹੀਆਂ ਸਨ। ਚਿੜੀਆਂ ਰੁੱਖਾਂ 'ਤੇ ਬੈਠੀਆਂ ਕੁਝ ਇੰਜ ਚੂਕਦੀਆਂ ਸਨ ਜਿਵੇਂ ਕੋਈ ਮਿੱਠਾ ਗੀਤ ਗਾ ਰਹੀਆਂ ਹੋਣ। ਉਹਨਾਂ ਦਾ ਗੀਤ ਸੁਣ ਕੇ ਮੈਨੂੰ ਇੰਜ ਲੱਗਣ ਲੱਗ ਪਿਆ ਜਿਵੇਂ ਇਹ ਗੀਤ ਮੇਰੀ ਧੀ ਦੇ ਵਿਆਹ ਦੀ ਖੁਸ਼ੀ ਦਾ ਗੀਤ ਹੋਵੇ। ਪਰ ਜਦੋਂ ਕਦੀ ਉਹਨਾਂ ਦੇ ਮਿੱਠੇ ਗੀਤ ਵਿੱਚ ਕਿਸੇ ਗਿੱਧ ਦੀ ਆਵਾਜ਼ ਸ਼ਾਮਲ ਹੋ ਜਾਂਦੀ ਤਾਂ ਪਤਾ ਨਹੀਂ ਕਿਉਂ ਡਰ ਜਿਹਾ ਜਾਂਦਾ। ਪਤਾ ਨਹੀਂ ਸ਼ਾਇਦ ਇਸ ਲਈ ਮੈਂ ਸੋਚਦਾ ਜੋ ਅੱਜ ਮੇਰੀ ਧੀ ਦੇ ਸ਼ਗਨਾਂ ਦਾ ਵੇਲਾ ਸੀ, ਕਿਧਰੇ ਇਹ ਆਵਾਜ਼ ਸ਼ਗਨਾਂ ਨੂੰ ਕੁਸ਼ਗਨਾਂ ਵਿੱਚ ਨਾ ਬਦਲ ਦੇਵੇ। ਮੇਰੇ ਇਸ ਵਾਮ ਨੇ ਗਿੱਧ ਦੀ ਆਵਾਜ਼ ਨੂੰ ਮੇਰੇ ਜ਼ਿਹਨ ਵਿੱਚ ਇਸ ਤਰ੍ਹਾਂ ਉਲਰ ਦਿੱਤਾ ਜਿਵੇਂ ਪੱਥਰ ਵਿੱਚ ਇੱਕ ਡੂੰਘੀ ਲਕੀਰ ਹੋਵੇ। ਅੱਜ ਮੇਰੀ ਧੀ ਦੀ ਜੰਝ ਆਉਣ ਵਾਲੀ ਸੀ। ਮੈਂ ਬਾਹਰ ਇਹਨਾਂ ਰੁੱਖਾਂ ਹੇਠ ਖਲੋਤਾ ਜੰਝ ਨੂੰ ਉਡੀਕ ਰਿਹਾ ਸੀ। ਇਹ ਸਾਰੀਆਂ ਗੱਲਾਂ ਅੱਲਾ ਦਿੱਤੇ ਨੇ ਪਤਾ ਨਹੀਂ ਕਿਉਂ ਇੱਕੋ ਸਾਹ ਵਿੱਚ ਕਹਿ ਦਿੱਤੀਆਂ। ਹੁਣ ਉਹਨੇ ਹੁੱਕੇ ਦਾ ਲੰਮਾ ਸਾਰਾ ਸੂਟਾ ਮਾਰਿਆ। ਸੂਟਾ ਲੈਣ ਮਗਰੋਂ ਉਹ ਕੁਝ ਇੰਜ ਚੁੱਪ ਜਿਹਾ ਹੋ ਗਿਆ ਜਿਵੇਂ ਉਹ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਹੋਵੇ। ਜੰਝ ਆ ਗਈ ਸੀ, ਢੋਲ ਢਮੱਕੇ ਨਾਲ, ਵਾਜੇ ਗਾਜੇ ਨਾਲ, ਪੈਸਿਆਂ ਦੇ ਛਣਕਾਟੇ ਨਾਲ। ਜਾਂਝੀ ਕਾਹਦੇ ਸਨ? ਰਾਜੇ ਸਨ ਰਾਜੇ। ਇੱਕ ਤੋਂ ਇੱਕ ਸੋਹਣਾ, ਇੱਕ ਤੋਂ ਇੱਕ ਗੱਭਰੂ। ਲਾੜੇ ਦੀ ਤਾਂ ਗੱਲ ਹੀ ਨਾ ਛੇੜੋ। ਚੰਨ ਦਾ ਟੋਟਾ ਸੀ, ਤਾਈਓ ਤੇ ਮਹੱਲੇ ਦੀਆਂ ਕੁੜੀਆਂ ਚਿੜੀਆਂ ਲਾੜੇ ਨੂੰ ਤੱਕਣ ਲਈ ਉਲਰ ਉਲਰ ਪੈਂਦੀਆਂ ਸਨ। ਜਿਹੜੀ ਤੱਕ ਲੈਂਦੀ ਕਹਿੰਦੀ, ਅੜੀਏ ਲਾੜਾ ਤਾਂ ਡੱਬੀ ਵਿੱਚ ਪਾ ਕੇ ਰੱਖਣ ਵਾਲਾ ਏ। ਆਹੋ ਨਹੀਂ, ਮੇਰਾ ਤਾਂ ਜੀ ਕਰਦਾ ਸੀ ਉਹਨੂੰ ਵੇਖੀ ਜਾਵਾਂ। ਜਾਂਝੀਆਂ ਦੀ ਖਾਤਰ ਤਵਾਜ਼ਨ ਲਈ ਕਿਧਰੇ ਕੋਰਮਾ ਪਿਆ ਪਕਦਾ ਸੀ, ਕਿਧਰੇ ਪੁਲਾ ਤੇ ਕਿਧਰੇ ਜ਼ਰਦਾ। ਮੈਂ ਦੇਗਾਂ ਵੱਲ ਫੇਰਾ ਮਾਰ ਕੇ ਮੁੜ ਉਹਨਾਂ ਹੀ ਦਰਖਤਾਂ ਹੇਠ ਆਣ ਖਲੋਤਾ ਜਿੱਥੇ ਖਲੋ ਕੇ ਜੰਝ ਨੂੰ ਉਡੀਕ ਰਿਹਾ ਸਾਂ। ਚਿੜੀਆਂ ਅਜੇ ਵੀ ਉਹੀ ਪਿਆਰਾ ਪਿਆਰਾ ਗੀਤ ਗਾ ਰਹੀਆਂ ਸਨ। ਇਹ ਗੀਤ ਹੀ ਤਾਂ ਮੈਨੂੰ ਦੁਬਾਰਾ ਇੱਥੇ ਖਿੱਚ ਕੇ ਲਿਆਇਆ ਸੀ। ਗਿੱਧ ਦੀ ਆਵਾਜ਼ ਫਿਰ ਕਿਧਰੋਂ ਆ ਗਈ। ਮੈਂ ਹੋਰ ਡਰ ਗਿਆ ਸਾਂ। ਮੈਂ ਉੱਪਰ ਨੂੰ ਝਾਤੀ ਮਾਰੀ, ਉੱਥੇ ਗਿੱਧ ਨਹੀਂ ਸੀ। ਮੇਰਾ ਤਰਾਹ ਹੋਰ ਵੱਧ ਗਿਆ। ਮੇਰਾ ਉਹ ਵਾਮ ਕੁਝ ਯਕੀਨ ਵਿੱਚ ਬਦਲਦਾ ਨਜ਼ਰ ਆਇਆ। ਮੈਂ ਕੰਨਾਂ ਵਿੱਚ ਉਂਗਲੀਆਂ ਦੇ ਕੇ ਉੱਥੋਂ ਨੱਸ ਟੁਰਿਆ। ਹੁੱਕਾ ਛੇਤੀ ਮਰਦਾ ਨਜ਼ਰ ਆ ਰਿਹਾ ਸੀ। ਸ਼ਾਇਦ ਇਹਦੇ ਵਿੱਚ ਪਾਇਆ ਹੋਇਆ ਤਮਾਕੂ ਕੁਝ ਹਲਕਾ ਸੀ। ਉਹਨੇ ਇਸ ਮਰਦੇ ਹੁੱਕੇ ਦੇ 3-4 ਵੱਡੇ ਵੱਡੇ ਸੂਟੇ ਖਿੱਚੇ ਜਿਹਦੇ ਨਾਲ ਚਾਰਾਂ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਮੈਨੂੰ ਇੰਜ ਲੱਗਿਆ ਜਿਵੇਂ ਅੱਲਾ ਦਿੱਤਾ ਇਸ ਧੂੰਏਂ ਵਿੱਚ ਗਵਾਚ ਗਿਆ ਹੋਵੇ। ਮੈਨੂੰ ਉਹਦੀ ਹੋਂਦ ਦਾ ਉਦੋਂ ਪਤਾ ਲੱਗਿਆ ਜਦੋਂ ਉਹਨੇ ਆਪਣੀ ਗੱਲ ਮੁੜ ਛੋ ਦਿੱਤੀ। ਮੈਂ ਲਾਡੋ ਧੀ ਲਈ ਦਾਜ ਵੀ ਉਹਦੇ ਸਹੁਰਿਆਂ ਦੇ ਮਨ ਚਾਵਾਂ ਬਣਾਇਆ ਸੀ। ਗਰਮ ਬਿਸਤਰੇ, ਠੰਡੇ ਬਿਸਤਰੇ, ਆਲਾ ਕਿਸਮ ਦੇ ਟੀ ਸੈੱਟ, ਵਾਟਰ ਸੈੱਟ, ਅਣਗਿਣਤ ਸਟੀਲ ਦੇ ਭਾਂਡੇ, ਫਰਿੱਜ, ਟੇਪ ਰਿਕਾਰਡਰ, ਰੇਡੀਓ ਤੇ ਹੋਰ ਬਹੁਤ ਕੁਝ। ਉਹਨੇ ਹੁੱਕੇ ਦੀ ਨੜੀ ਮੇਰੇ ਵੱਲ ਭਵਾ ਕੇ ਨੀਵੀਂ ਪਾ ਲਈ ਤੇ ਉਂਗਲੀ ਨਾਲ ਧਰਤੀ ਫਰੋੜਨ ਲੱਗ ਪਿਆ। ਮੈਨੂੰ ਉਹਦੀ ਇਹ ਹਰਕਤ ਬੜੀ ਅਜੀਬ ਜੀ ਲੱਗੀ। ਮੈਂ ਸੋਚਣ ਲੱਗ ਪਿਆ ਇਹ ਧੀ ਦੇ ਦਾਜ ਬਾਰੇ ਗੱਲ ਕਰਦਾ ਕਰਦਾ ਇੱਕ ਲਖਤ ਚੁੱਪ ਕਿਉਂ ਹੋ ਗਿਆ। ਮੈਂ ਉਹਨੂੰ ਇਹਦਾ ਸਬਬ ਪੁੱਛਣ ਹੀ ਲੱਗਿਆ ਸੀ ਤੇ ਉਹ ਆਪ ਹੀ ਬੋਲ ਪਿਆ। ਜਦੋਂ ਮੇਰੀ ਬੀਵੀ ਨੇ ਇਹ ਦਾਜ ਮਹੱਲੇ ਵਾਲੀਆਂ ਨੂੰ ਵਿਖਾਉਣ ਲਈ ਖਿਲਾਰਿਆ ਤਾਂ ਗਿੱਧ ਦੀ ਆਵਾਜ਼ ਬੜੀ ਖੌਫਨਾਕ ਹੋ ਕੇ ਮੇਰੇ ਕੰਨਾਂ 'ਚ ਗੂੰਜੀ। ਮੇਰੀ ਫੌਰਨ ਉੱਪਰ ਸਮਾਨ ਵੱਲ ਨਜ਼ਰ ਗਈ। ਮੈਂ ਵੇਖਿਆ ਉੱਥੇ ਕੁਝ ਵੀ ਨਹੀਂ ਸੀ। ਕਿਧਰੇ ਇਹ ਆਵਾਜ਼, ਇਹ ਬਦਸੂਰਤ ਤੇ ਡਰਾਉਣੀ ਆਵਾਜ਼ ਮੇਰੇ ਖੌਫ ਦਾ ਹਿੱਸਾ ਤੇ ਨਹੀਂ ਬਣ ਗਈ। ਖਾਣਾ ਤਿਆਰ ਹੋ ਚੁੱਕਿਆ ਸੀ। ਲਾਗੀ ਨੂੰ ਬੁਲਾਉਣ ਲਈ ਘੱਲ ਦਿੱਤਾ। ਜੰਝ ਆ ਗਈ ਉਸੇ ਤਰ੍ਹਾਂ ਵਾਜੇ ਗਾਜੇ ਨਾਲ ਪੈਸੇ ਲੁਟਾਉਂਦੀ। ਸਭ ਤੋਂ ਪਹਿਲਾਂ ਨਿਕਾਹ ਹੋਣਾ ਸੀ। ਨਿਕਾਹ ਦੇ ਕੱਪੜੇ ਦਿੱਤੇ ਗਏ। ਮੇਰੀ ਧੀ ਦੀਆਂ ਸਹੇਲੀਆਂ ਨਾਲੇ ਗਾਉਂਦੀਆਂ ਸਨ, ਨਾਲੇ ਸਹੇਲੀ ਨੂੰ ਸੂਆ ਜੋੜਾ ਪਾਉਂਦੀਆਂ ਸਨ। ਸੂਆ ਜੋੜਾ ਪਾ ਲੈ ਲਾਡੋ, ਆਪਣਾ ਆਪ ਸਜਾ ਲੈ ਲਾਡੋ। ਬਾਬਲ ਡੇਰਾ ਛੱਡ ਜਾਣਾ ਹੈ, ਸੌਰੀ ਚਿਤ ਲਗਾ ਲਈ ਲਾਡੋ। ਨਿਕਾਹ ਹੋਇਆ, ਛੁਹਾਰੇ ਵੰਡੇ ਗਏ। ਮੈਨੂੰ ਵੀ ਕਿਸੇ 2 ਛੁਹਾਰੇ ਲਿਆ ਦਿੱਤੇ। ਛੁਹਾਰੇ ਵੇਖ ਕੇ ਮੈਂ ਡਾਢਾ ਖੁਸ਼ ਹੋਇਆ। ਸ਼ੁਕਰ ਹੈ ਮੌਲਾ, ਉਹ ਘੜੀ ਆ ਗਈ
ਜਿਹਨੂੰ ਪਿਛਲੇ 10 ਸਾਲਾਂ ਤੋਂ ਉਡੀਕ ਰਿਹਾ ਸਾਂ। ਛੁਹਾਰੇ ਜਦੋਂ ਮੈਂ ਮੂੰਹ ਵਿੱਚ ਪਾਏ ਮੈਨੂੰ ਉਹ ਬੜੇ ਹੀ ਮਿੱਠੇ ਲੱਗੇ। ਮਿੱਠੇ ਕਿਉਂ ਨਾ ਲੱਗਦੇ, ਮੇਰੀ ਧੀ ਦੇ ਵਿਆਹ ਦੇ ਛੁਹਾਰੇ ਸਨ। ਇਹ ਛੁਹਾਰੇ ਮੈਨੂੰ ਚਿੜੀਆਂ ਦੇ ਸੋਹਣੇ ਗੀਤ ਨਾਲੋਂ ਵੀ ਮਿੱਠੇ ਲੱਗੇ। ਕੁੜੀਆਂ ਤੇ ਚਿੜੀਆਂ ਇੱਕੋ ਗੱਲ ਤੇ ਹੋਈ। ਚਿੜੀਆਂ ਰੁੱਖਾਂ ਤੇ ਬੈਠੀਆਂ ਚੂਕਦੀਆਂ ਸੋਹਣੀਆਂ ਲੱਗਦੀਆਂ ਨੇ ਤੇ ਧੀਆਂ ਸਹੁਰੇ ਘਰ ਚਮਕਦੀਆਂ ਚੰਗੀਆਂ ਲੱਗਦੀਆਂ ਨੇ। ਇਹ ਗੱਲ ਕਹਿੰਦਿਆਂ ਅੱਲਾ ਦਿੱਤਾ ਦਾ ਚਿਹਰਾ ਬਾਲਾਂ ਵਾਂਗੂ ਮਾਸੂਮ ਜਿਹਾ ਲੱਗਣ ਲੱਗ ਪਿਆ ਸੀ। ਜੰਝ ਨੂੰ ਖਾਣਾ ਦਿੱਤਾ ਗਿਆ। ਖਾਣਾ ਖਵਾਉਣ ਦਾ ਚੰਗਾ ਬੰਦੋਬਸਤ ਕੀਤਾ ਗਿਆ ਸੀ। ਚੰਗਾ ਤੇ ਆਪੇ ਹੀ ਹੋਣਾ ਸੀ, ਥੋੜ ਜਿਉਂ ਕਿਸੇ ਸ਼ੈ ਦੀ ਵੀ ਨਹੀਂ ਸੀ। ਜੰਝ ਮਗਰੋਂ ਮੇਲੀ ਤੇ ਦਾਵਤੀਆਂ ਦੀ ਵਾਰੀ ਸੀ। ਬੜੀ ਮੁਸ਼ਕਿਲਾਂ ਨਾਲ ਕੋਈ ਸ਼ਾਮ ਦੇ 5 ਵਜੇ ਖਾਣੇ ਤੋਂ ਵਿਹਲੇ ਹੋਏ। ਵੈਸੇ ਤਾਂ ਕੋਈ ਗੱਲ ਨਹੀਂ ਸੀ, ਜੰਝ ਨੇ ਕਿਹੜਾ ਬੱਸਾਂ ਵਿੱਚ ਜਾਣਾ ਸੀ। ਮਾਸ਼ਾਅੱਲਾ ਉਹਨਾਂ ਕੋਲ ਤੇ ਆਪਣੀਆਂ ਕਾਰਾਂ ਸਨ। ਮੇਰੀ ਧੀ ਤਾਂ ਰਾਜ ਕਰ ਸੀ। ਕਾਰਾਂ ਵੱਲ ਵੇਖ ਕੇ ਮੇਰੇ ਮੂੰਹ ਵਿੱਚੋਂ ਆਪ ਮੁਹਾਰੇ ਨਿਕਲ ਪਿਆ। ਗਿੱਧ ਦੀ ਮਨਹੂਸ ਆਵਾਜ਼ ਫੇਰ ਗੂੰਜੀ। ਹੁਣ ਤੇ ਮੈਨੂੰ ਇੰਜ ਲੱਗਦਾ ਸੀ ਜਿਵੇਂ ਇਸ ਵਿੱਚ ਕੋਈ ਅਣਜਾਣਾ ਡਰ ਦੇਣ ਵਾਲਾ ਹਾਸਾ ਵੀ ਸੀ। ਇਹ ਕੌਣ ਸੀ? ਏਡਾ ਖੌਫਨਾਕ ਹਾਸਾ ਕਿਉਂ ਹੱਸ ਰਿਹਾ ਸੀ? ਇਹਦਾ ਮੈਨੂੰ ਕੋਈ ਪਤਾ ਨਾ ਲੱਗਾ। ਧੀ ਨੂੰ ਟੋਰਨ ਦਾ ਵੇਲਾ ਆ ਗਿਆ ਸੀ। ਧੀਆਂ ਨੂੰ ਭਾਵੇਂ ਵਰ ਚੰਗਾ ਹੀ ਲੱਭ ਜਾਵੇ, ਪਰ ਟੋਰਨ ਲੱਗਿਆਂ ਇੱਕ ਵਾਰੀ ਤਾਂ ਕਲਜਾ ਫਟ ਜਾਂਦਾ ਏ। ਫਟੇ ਕਿਉਂ ਨਾ? ਧੀਆਂ ਜਿਗਰ ਦਾ ਟੁਕੜਾ ਹੁੰਦੀਆਂ ਨੇ। ਧੀਆਂ ਹੀ ਤੇ ਆਪਣੇ ਬਾਬਲ ਤੇ ਖੂਨ ਡੋਲਣ ਲਈ ਹਰ ਵੇਲੇ ਤਿਆਰ ਰਹਿੰਦੀਆਂ ਨੇ। ਪਰ ਫੇਰ ਵੀ ਧੀਆਂ ਸਦਾ ਲਈ ਮਾਪਿਆਂ ਘਰ ਨਹੀਂ ਰਹਿ ਸਕਦੀਆਂ। ਧੀਆਂ ਨੂੰ ਤਾਂ ਰਾਜੇ ਮਹਾਰਾਜੇ ਪੀਰ ਪੈਗੰਬਰ ਸਦਾ ਘਰ ਨਹੀਂ ਰੱਖ ਸਕੇ। ਉਹਨਾਂ ਨੂੰ ਵੀ ਟੋਰਨੀਆਂ ਪਈਆਂ ਸਨ। ਮੈਂ ਕਿੱਦੇ ਪਾਣੀ ਹਾਰਾਂ। ਔੜਕ ਧੀ ਮਾਮੇ ਦੀ ਨਿੱਘੀ ਬੁੱਕਲ ਵਿੱਚ ਮਾਮੀਆਂ, ਤਾਈਆਂ, ਚਾਚੀਆਂ ਤੇ ਫੁੱਫੀਆਂ ਤੋਂ ਅੱਗੇ ਹੌਲੇ ਹੌਲੇ ਡੋਲੇ ਵੱਲ ਆ ਰਹੀ ਸੀ। ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ। ਧੀ ਦੀਆਂ ਸਹੇਲੀਆਂ ਨਾਲੇ ਰੋਂਦੀਆਂ ਸਨ ਤੇ ਨਾਲੇ ਗਾਉਂਦੀਆਂ ਸਨ। ਵੀਰਾ ਵਿਦਿਆ ਕਰੇਂਦਿਆ ਮੈਨੂੰ ਰੱਖ ਲੈ ਅੱਜ ਦੀ ਰਾਤ, ਬੀਬੀ ਕਿੱਕਣ ਤੈਨੂੰ ਰੱਖਾਂ ਰਾਤ ਨੀ, ਮੈਂ ਤਾਂ ਸੱਜਣ ਸਦਾ ਲੈ ਆਪ ਨੀ। ਮਾਮਿਆਂ ਵਿਦਿਆ ਕਰੇਂਦਿਆ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ, ਧੀਏ ਕਿੱਕਣ ਰੱਖਾਂ ਤੈਨੂੰ ਰਾਤ ਨੀ, ਮੈਂ ਤਾਂ ਸੱਜਣ ਸਦਾ ਲੈ ਆਪ ਨੀ। ਕੁੜੀਆਂ ਚਿੜੀਆਂ ਦੇ ਇਸ ਗੀਤ ਨੇ ਜਿਵੇਂ ਚਾਰਾਂ ਪਾਸੇ ਉਦਾਸੀ ਖਿਲਾਰ ਦਿੱਤੀ। ਮੈਂ ਜਿੱਧਰ ਨੂੰ ਤੱਕਦਾ ਮੈਨੂੰ ਇਵੇਂ ਲੱਗਦਾ ਜਿਵੇਂ ਕਾਇਨਾਤ ਦੀ ਹਰ ਸ਼ੈ ਰੋ ਰਹੀ ਹੋਵੇ। ਧੀ ਡੋਲੇ ਵਿੱਚ ਬਹਿ ਗਈ। ਡੋਲਾ ਟੁਰ ਪਿਆ, ਨਾਲੇ ਹੀ ਦਾਜ ਵੀ ਟੁਰ ਪਿਆ। ਹੌਲੇ ਹੌਲੇ ਧੀ ਦਾ ਡੋਲਾ ਅਗਾਂਹ ਵੱਧਦਾ ਗਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਤਾਰ ਵਗ ਪਈ। ਓੜਕ ਧੀ ਵਿਦਿਆ ਹੋ ਗਈ। ਮੈਂ ਅੱਖਾਂ ਵਿੱਚ ਹੰਝੂ ਲੈ ਕੇ ਉਹਨਾਂ ਹੀ ਰੁੱਖਾਂ ਹੇਠਾਂ ਖਲੋਤਾ। ਕਹਿੰਦੇ ਨੇ ਕੁੜੀਆਂ ਚਿੜੀਆਂ ਹੁੰਦੀਆਂ ਨੇ। ਧੀ ਤਾਂ ਮੈਂ ਵਿਦਿਆ ਕਰ ਚੁੱਕਿਆ ਸਾਂ, ਪਰ ਚਿੜੀਆਂ ਤਾਂ ਅਜੇ ਇੱਥੇ ਹੀ ਸਨ। ਮੈਨੂੰ ਇਹਨਾਂ ਦੀ ਆਵਾਜ਼ ਆਪਣੀ ਧੀ ਦੀ ਆਵਾਜ਼ ਲੱਗੀ। ਮੈਂ ਅੱਖਾਂ ਵਿੱਚੋਂ ਹੰਝੂ ਪੂੰਝ ਕੇ ਉਹਨਾਂ ਵੱਲ ਤੱਕਣ ਲੱਗ ਪਿਆ। ਮੈਂ ਵੇਖਿਆ ਇੱਕ ਵੱਡਾ ਸਾਰਾ ਗਿੱਧ ਦਰਖਤ 'ਤੇ ਬੈਠਾ ਹੋਇਆ ਹੈ। ਮੈਨੂੰ ਉਹਦੀਆਂ ਅੱਖਾਂ ਸੱਪ ਨਾਲੋਂ ਵੀ ਡਰਾਉਣੀਆਂ ਲੱਗੀਆਂ। ਜਦੋਂ ਮੈਂ ਉਹਦੇ ਵੱਲ ਜ਼ਰਾ ਗੌਰ ਨਾਲ ਤੱਕਿਆ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਮੈਨੂੰ ਵੇਖ ਕੇ ਦੰਦੀਆਂ ਚੜਾ ਰਿਹਾ ਹੋਵੇ। ਮੈਂ ਡਰ ਗਿਆ। ਮੈਨੂੰ ਇੰਜ ਲੱਗਿਆ ਜਿਵੇਂ ਚਿੜੀਆਂ ਉੱਡ ਗਈਆਂ ਹੋਣ ਤੇ ਇਹ ਰੁੱਖ ਜਿਵੇਂ ਖਾਲੀ ਕਰ ਗਈਆਂ ਹੋਣ। ਮੈਂ ਬਹੁਤ ਜ਼ਿਆਦਾ ਘਬਰਾ ਗਿਆ। ਮੈਂ ਝੱਟ ਉੱਥੋਂ ਹਲਿਆ ਤੇ ਆਪਣੇ ਬੂਹੇ ਕੋਲ ਆਣ ਖਲੋਤਾ। ਮੇਰੇ ਕੋਠੇ ਦਾ ਬੂਹਾ ਬੰਦ ਸੀ। ਬੰਦ ਬੂਹੇ ਦੇ ਅੱਗੇ 2 ਕੁੱਤੇ ਲੰਮੀਆਂ ਤਾਣ ਕੇ ਸੁੱਤੇ ਪਏ ਸਨ। ਬੂਹੇ ਦੀ ਇਹ ਹਾਲਤ ਵੇਖ ਕੇ ਮੈਨੂੰ ਇਵੇਂ ਲੱਗਿਆ ਜਿਵੇਂ ਇੱਥੇ ਕੋਈ ਜੰਝ ਨਾ ਆਈ ਹੋਵੇ, ਕਿਸੇ ਦੀ ਧੀ ਦਾ ਡੋਲਾ ਨਾ ਉੱਠਿਆ ਹੋਵੇ, ਤੇ ਮੇਰੇ ਮੂੰਹ ਵਿੱਚੋਂ ਚੀਕ ਨਿਕਲ ਗਈ। ਮੈਂ ਮੰਜੀ ਤੋਂ ਉੱਬੜਵਾਏ ਉੱਠਿਆ ਤੇ ਕੀ ਵੇਖਦਾ, ਧੀ ਬੁੱਚੇ ਕੰਨੀ, ਚਿੱਟੇ ਹੱਥੀਂ, ਨਿਮਾਣੇ ਬਾਬਲ ਦੇ ਸੁੰਨ ਮਸੁੰਨੇ ਘਰ ਵਿੱਚ ਇੱਕ ਲਾਸ਼ ਵਾਂਗ ਲੰਮੀ ਪਈ ਏ। ਹੁੱਕਾ ਬਿਲਕੁਲ ਮਰ ਚੁੱਕਿਆ ਸੀ, ਪਰ ਅੱਲਾ ਦਿੱਤੇ ਨੇ ਮਰੇ ਹੋਏ ਹੁੱਕੇ ਦੀ ਲਗਾਤਾਰ ਕਈ ਸੂਟੇ ਖਿੱਚੇ, ਜਿਹਦੇ ਨਾਲ ਉਹਨੂੰ ਖੰਘ ਦਾ ਇੱਕ ਲੰਮਾ ਸਾਰਾ ਦੌਰਾ ਪੈ ਗਿਆ।